अस्सलाम वालेकुम सत श्री अकाल प्रणाम दोस्तों 1947 ਦੀ ਵੰਡ ਵਿੱਚ ਜਿੱਥੇ ਹੱਸਦੇ ਵਸਦੇ ਘਰ ਛੱਡ ਕੇ ਆਉਣਾ ਪਿਆ ਉਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੇ ਜਿਹੜੇ ਕਰੀਬੀ ਰਿਸ਼ਤੇ ਸੀ ਉਹ ਵੀ ਉਹਨਾਂ ਤੋਂ ਗਵਾਚ ਗਏ। ਕੁਝ ਮਾਰੇ ਗਏ, ਕੁਝ ਵੈਸੇ ਜੁਦਾ ਹੋ ਗਏ, ਉਹ ਅਜੇ ਤੱਕ ਨਹੀਂ ਮਿਲੇ। ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਇਹ ਕੋਸ਼ਿਸ਼ ਇੱਕ ਛੋਟੀ ਜਿਹੀ ਸ਼ੁਰੂ ਕਰਨ ਲੱਗੇ ਹਾਂ ਜਿਹਦੇ ਨਾਲ ਵਿਛੜੇ ਹੋਏ ਲੋਕ ਜਿਹੜੇ ਇੱਕ ਦੂਸਰੇ ਨੂੰ ਮਿਲ ਸਕਣ। ਅਸੀਂ ਆਪਣੇ ਚੜ੍ਹਦੇ ਪੰਜਾਬ ਦੇ ਸਾਰੇ ਦੋਸਤਾਂ ਤੋਂ ਬਹੁਤ ਜ਼ਿਆਦਾ ਉਮੀਦ ਰੱਖਦੇ ਹਾਂ ਕਿ ਸਾਡੀ ਇਹ ਜਿਹੜੀ ਵੀਡੀਓ ਦੇਖ ਕੇ ਇਹਦੇ ਨਾਲ ਜੁੜੀਆਂ ਹੋਈਆਂ ਕੜੀਆਂ ਮਿਲਾਉਣ ਦੀ ਤੁਸੀਂ ਸਾਡੀ ਮਦਦ ਕਰੋਗੇ, ਹੈਲਪ ਕਰੋਗੇ। ਔਰ ਅੱਜ ਤੱਕ ਜਿੰਨੇ ਵੀ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਆ, ਚੜ੍ਹਦੇ ਪੰਜਾਬ ਦੇ ਲੋਕਾਂ ਨੇ ਸਾਡੀ ਬੜੀ ਹੈਲਪ ਕੀਤੀ ਔਰ ਉਹਨਾਂ ਨੂੰ ਲੱਭਣ ਦੀ ਵੀ ਪੂਰੀ ਸਾਡੇ ਨਾਲ ਸਾਥ ਦਿੱਤਾ। ਔਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਮਿਲੇ ਵੀ ਹੈ ਇੱਕ ਦੂਜੇ ਨੂੰ। ਇਹ ਅੰਮਾ ਜੀ ਜਿਨ੍ਹਾਂ ਦਾ ਅੱਜ ਅਸੀਂ ਜ਼ਿਕਰ ਕਰਨਾ ਆਪਣੀ ਵੀਡੀਓ ਵਿੱਚ, ਇਹਨਾਂ ਦਾ ਨਾਂ ਹੈ ਗਫੂਰਾ ਬੀਬੀ। ਇਹਨਾਂ ਦੇ ਵਾਲਾ ਸਾਹਿਬ ਦਾ ਨਾਂ ਅਬਦੁਲ ਗਨੀ ਸੀ ਔਰ ਇਹਨਾਂ ਦੇ ਦਾਦਾ ਦਾ ਨਾਂ ਸੀ ਬਦਾਵਾ। ਜੱਟ ਢਿੱਲੋਂ ਫੈਮਿਲੀ ਦੇ ਨਾਲ ਇਹਨਾਂ ਦਾ ਤਲਕ ਸੀਗਾ ਜੀ। ਜਦੋਂ 1947 ਦੀ ਵੰਡ ਹੋਈ, ਰਾਸਤੇ ਵਿੱਚ ਇਹਨਾਂ ਦਾ ਇੱਕ ਭਾਈ ਔਰ ਇੱਕ ਇਹਨਾਂ ਦੀ ਭੈਣ ਜਿਹੜੀ ਇਹਨਾਂ ਤੋਂ ਜੁਦਾ ਹੋ ਗਈ ਔਰ ਅੱਜ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ। ਇਹਨਾਂ ਦਾ ਪਿੰਡ ਸੀਗਾ ਸਿਲ ਕਪੜਾ। ਇਹਨਾਂ ਨੂੰ ਸ਼ਹਿਰ ਬਾਗਾਂ ਵਾਲਾ ਲੱਗਦਾ ਸੀਗਾ। ਉਸ ਵਕਤ ਇਹਨਾਂ ਦਾ ਜ਼ਿਲ੍ਹਾ ਅੰਬਾਲਾ ਔਰ ਤਹਿਸੀਲ ਜਿਹੜੀ ਰੋਪੜ ਸੀਗੀ। ਰੋਪੜ ਦਾ ਹੁਣ ਨਾਮ ਬਦਲ ਕੇ ਰੂਪਨਗਰ ਰੱਖ ਦਿੱਤਾ ਗਿਆ ਆ ਔਰ ਹੁਣ ਇਹਨਾਂ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਉਹ ਲੱਗਦਾ ਆ। ਦੱਸਣ ਦੇ ਮੁਤਾਬਕ ਸਾਡੇ ਚੜ੍ਹਦੇ ਪੰਜਾਬ ਦੇ ਲੋਕਾਂ ਨੇ ਦੱਸਿਆ ਕਿ ਹੁਣ ਜਿਹੜਾ ਜ਼ਿਲ੍ਹਾ ਨਾ ਉਹ ਬਦਲ ਗਿਆ। ਜਿਹੜੀ ਰੋਪੜ ਤਹਿਸੀਲ ਸੀ ਉਹ ਜ਼ਿਲ੍ਹਾ ਬਣ ਗਿਆ ਰੂਪਨਗਰ ਔਰ ਉਹਦੇ ਵਿੱਚ ਇਹ ਪਿੰਡ ਆਉਂਦਾ ਸਿਲ ਕਪੜਾ। ਤਹਿਸੀਲ ਖਰੜ, ਜ਼ਿਲ੍ਹਾ ਰੋਪੜ ਦੇ ਵਿੱਚ ਇਹ ਪਿੰਡ ਆਉਂਦਾ ਸਿਲ ਕਪੜਾ। ਔਰ ਅਸੀਂ ਬਹੁਤ ਉਮੀਦ ਰੱਖਦੇ ਹਾਂ ਕਿ ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਦੋਸਤ ਆ ਉਹ ਸਾਡੇ ਵਿਛੜੇ ਹੋਏ ਰਿਸ਼ਤਿਆਂ ਨੂੰ ਮਿਲਾਉਣ ਦੇ ਵਿੱਚ ਸਾਡਾ ਪੂਰਾ ਸਾਥ ਦੇਣਗੇ ਜੀ। ਤੁਸੀਂ ਅੰਮਾ ਜੀ ਦੀ ਵੀਡੀਓ ਵੀ ਦੇਖੋ, ਉਹਦੇ ਵਿੱਚ ਬਾਕੀ ਉਹ ਡਿਟੇਲ ਆਪਣੀ ਦੱਸਣਗੇ, ਆਪਣੇ ਬਾਰੇ ਦੱਸਣਗੇ। ਉਸ ਤੋਂ ਬਾਅਦ ਤੁਸੀਂ ਸਾਡੇ ਨੰਬਰ 'ਤੇ ਰਾਬਤਾ ਕਰਕੇ ਕੋਈ ਮਾਲੂਮਾਤ ਹੈਗੀ ਇਸ ਵੀਡੀਓ ਦੇ ਮੁਤਲਕ, ਇਸ ਅੰਮਾ ਜੀ ਦੇ ਵਿਛੜੇ ਹੋਏ ਰਿਸ਼ਤਿਆਂ ਦੇ ਮੁਤਲਕ ਤੁਹਾਡੇ ਕੋਲ ਕੋਈ ਮਾਲੂਮਾਤ ਹੈ, ਉਹ ਤੁਸੀਂ ਸਾਨੂੰ ਜ਼ਰੂਰ ਦੱਸਣਾ ਜੀ। ਬਹੁਤ ਸ਼ੁਕਰੀਆ ਜੀ। ਤੁਹਾਡਾ ਨਾਮ ਕੀ ਹੈ? ਗਫੂਰਾ। ਤੁਹਾਡੇ ਅੱਬੂ ਦਾ, ਅੰਮੀ ਦਾ? ਅੱਬੂ ਦਾ ਅਬਦੁਲ ਗਨੀ ਰਹਿਮੀ। ਰਹਿਮੀ ਤੁਹਾਡੀ ਅੰਮੀ ਦਾ ਨਾਮ? ਅੰਮੀ ਦਾ ਰਹਿਮੀ। ਅੱਛਾ। ਚਾਚੇ ਦਾ ਨਾਮ ਕੀ ਸੀ? ਅਬਦੁਲ ਹਕ। ਤੇ ਤੁਹਾਡੇ ਦਾਦੇ ਦਾ ਨਾਮ ਕੀ ਸੀ? ਬਦਾਵਾ। ਅੱਛਾ। ਤੇ ਇੰਡੀਆ ਵਿੱਚ ਤੁਹਾਡਾ ਕਿਹੜਾ ਗਾਂव ਸੀ? ਨਾਲ ਪਿੰਡ ਤੁਹਾਡਾ ਕਿਹੜਾ ਸੀ? ਚਿਲਕਪਰਾ। ਤੇ ਸ਼ਹਿਰ ਕਿਹੜਾ ਤੁਹਾਡਾ ਲੱਗਦਾ ਸੀ? ਬਾਗਾ ਸ਼ਹਿਰ ਲੱਗਦਾ ਸਾਨੂੰ 3 ਮੀਲ ਤੇ ਤਾਂ। ਅੱਛਾ। ਜ਼ਿਲ੍ਹਾ ਕਿਹੜਾ ਸੀ? ਹੈ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਅੰਬਾਲਾ। ਅੱਛਾ। ਤਹਿਸੀਲ ਰੋਪੜ। ਅੱਛਾ। ਡਾਕਖਾਨਾ ਖੈੜ। ਅੱਛਾ। ਤੇ ਤੁਸੀਂ ਜਦੋਂ ਜਿਹੜੇ ਉੱਥੋਂ ਗਾਂव ਚੋਂ ਵਿਛੜ ਤੁਸੀਂ ਜਦੋਂ ਉਜਾੜਾ ਪਿਆ ਸੀ ਹਾਂ, ਉਦੋਂ ਤੁਸੀਂ ਕਿੰਨੇ ਕੁ ਬੰਦੇ ਘਰੋਂ ਨਿਕਲੇ ਸੀ? ਸਾਰੇ? ਨਹੀਂ, ਮੈਂ ਪਹਿਲਾਂ ਆ ਗਈ ਸੀ ਲਛਮਗੜ। ਤੇ ਮੇਰੀ ਭੈਣ ਆ ਗਈ ਸੀ ਲਛਮਗੜ ਕੱਲੀ, ਕਿਸੇ ਨਾਲ ਅੱਛਾ। ਆਉਣ ਨਹੀਂ ਸੀ ਦਿੰਦੇ। ਅੱਛਾ। ਤੇ ਮੇਰੀ ਭੈਣ ਆ ਗਈ, ਭਾਈ ਆ ਗਿਆ ਨਾਲ। ਅੱਛਾ। ਇਹ 3 ਬੰਦੇ ਆ ਗਏ ਤੇ ਸੀ। ਅੱਛਾ। ਨਹੀਂ, ਜਦੋਂ ਤੁਸੀਂ ਉੱਥੋਂ ਫਿਰ ਨਿਕਲੇ ਆ, ਜਦੋਂ ਪਿੰਡ ਚੋਂ ਆਪਣੇ ਨਿਕਲੇ ਉਦੋਂ ਤੁਸੀਂ ਸਾਰੇ ਉੱਥੇ ਲਛਮਗੜ ਤੇ ਸਾਰੇ। ਅੱਛਾ, ਸਾਰੇ ਉੱਥੋਂ ਨਿਕਲੇ ਆ? ਸਾਰੇ ਉੱਥੋਂ ਨਿਕਲੇ ਆ। ਅੱਛਾ। ਫਿਰ ਤੁਹਾਡੇ ਭੈਣ ਤੇ ਭਾਈ ਜਿਹੜਾ ਸੀ ਉਹਨਾਂ ਦਾ ਕੀ ਨਾਮ ਸੀ? ਅਬਦੁਲ ਸਤਾਰ, ਬਸੀਰਾ। ਅੱਛਾ। ਉਹ ਦੋਨੋਂ ਤੁਹਾਡੇ ਤੋਂ ਵਿਛੜ ਗਏ ਫਿਰ? ਹੈ, ਉਹ ਤੁਹਾਡੇ ਕੋਲੋਂ ਕਿੱਥੋਂ ਵਿਛੜੇ ਸੀ, ਕਿਹੜੀ ਜਗ੍ਹਾ ਤੋਂ? ਇਹ ਵਿਚਦੇ ਰੋਜਿਆਂ ਦੇ ਨਾ ਬਸੀ ਦੇ ਨਾਲ ਠੇਠ ਆ। ਅੱਛਾ। ਉੱਥੋਂ ਸਾਨੂੰ ਪਹਿਲਾਂ ਗੋਲੀ ਚੱਲੀ ਆ। ਬੜਾ ਸਾ ਠੇਠ ਸੁੱਕਾ ਰਸਤਾ ਦਾ, ਪਾਣੀ ਖੜਾ ਤੌਲ ਵਾਲੇ। ਉੱਥੇ ਬੈਠੇ ਆ। ਅੱਛਾ। ਉੱਥੇ ਬੈਠ ਕੇ ਅਸੀਂ ਫਿਰ ਅੱਗੋਂ ਗੋਲੀ, ਪਿੱਛੇ ਅੱਗੋਂ ਗੋਲੀ ਚੱਲ ਪਈ ਆ। ਅੱਛਾ। ਇੱਥੋਂ ਫਿਰ ਅਸੀਂ ਅੱਗੇ ਨੂੰ ਭੱਜੇ ਆ। ਅੱਛਾ। ਅੱਗੇ ਫਿਰ ਚੋਆ, ਅੱਛਾ। ਬੜਾ ਡੂੰਘਾ ਚੋਆ था। ਤੇ ਮੈਂ ਅੰਮੀ ਦੀ ਬਾਂਹ ਫੜੀ ਆ, ਬਸੀਰਾ ਨੇ ਬਾਂਹ ਫੜੀ ਆ ਅੰਮੀ ਦੀ। ਅੱਛਾ। ਮੇਰੇ ਸਤਾਰ ਦੀ ਉਂਗਲੀ ਪਕੜੀ ਹੋਈ ਸੀ। ਅੱਛਾ। ਤੇ ਜੈਨ ਦੇ ਗੋਦੀ ਚੱਕੀ ਹੋਈ ਸੀ। ਅੱਛਾ। ਤੇ ਅਰੇ ਚੋਆ ਲੰਘੇ ਆ। ਅੰਮੀ ਨੇ, ਮੇਰੇ ਅੱਬੇ ਨੇ, ਚਾਚੇ ਨੇ ਮੇਰੀ ਅੰਮੀ ਦੀ ਬਾਂਹ ਪਕੜੀ, ਡੋਰ ਫੜ ਕੇ ਲਗਾਇਆ। ਚੋਆ ਬਹੁਤ ਡੂੰਘਾ था। ਅੱਛਾ। ਚੋਆ ਲੰਘ ਗਈ ਆ, ਅੱਗੇ ਗੋਲੀ ਚੱਲ ਪਈ ਮੂਹਰੇ। ਅੱਛਾ। ਉੱਥੇ ਫਸਲ ਚ ਲੋਕ ਗਏ ਆ।
ਅੱਛਾ ਉੱਥੋਂ ਮੇਰੇ ਭਾਈ ਵਿਛੜਿਆ, ਜਿਹੜੀ ਅੱਗ ਗੋਲੀ ਚੱਲੀ ਆ, ਅੱਛਾ ਉੱਥੇ ਮੇਰਾ ਚਾਚਾ ਵਿਛੜਿਆ। ਅੱਛਾ ਫਿਰ ਅਸੀਂ ਰੁਕ ਗਏ ਆ ਜਾ ਕੇ। ਅੱਛਾ ਅੱਗੇ ਜਾ ਕੇ ਮੱਕੀ 'ਚ ਬੈਠੇ ਰਹੇ ਆ। ਹੂੰ ਮੱਕੀ 'ਚ ਬੈਠੇ ਬੈਠੇ ਮੇਰਾ ਬਕਲ ਲੱਗਿਆ, ਮਿਰਚਾਂ 'ਚ ਬੈਠੋ ਜਾ ਕੇ, ਮਿਰਚਾਂ ਬੜੀ ਮਿਰਚਾਂ ਦੀਆਂ। ਅੱਛਾ ਉੱਥੇ ਜਾ ਉੱਥੇ ਲੈ ਗਏ ਆ, ਉੱਥੇ ਗਏ ਆ ਅਸੀਂ, ਮਿਰਚਾਂ 'ਚ ਬੈਠੇ ਰਹੇ ਆ। ਮੇਰਾ ਅੱਬਾ ਉੱਠ ਕੇ ਫਿਰ ਮੱਕੀ ਚਲਾ ਗਿਆ। ਮੇਰੀ ਭੈਣ ਬਸੀਰਾ ਕਹਿਣ ਲੱਗੀ, ਅੱਬਾ ਮੈਂ ਤੇਰੇ ਨਾਲ, ਉਹ ਕਹਿੰਦਾ ਤੂੰ ਇੱਥੇ ਬੈਠ, ਮੈਂ ਆਇਆ ਹੁਣੇ। ਹੂੰ ਉਹ ਕਹਿੰਦੀ ਮੈਂ ਤਾਂ ਅੱਬਾ ਤੇਰੇ ਨਾਲੇ ਜਾਣਾ ਹੈ। ਉਹ ਨਾਲ ਉੱਠ ਕੇ ਚਲੀ ਗਈ ਹੈ। ਫਿਰ ਦੇਰ ਬਾਅਦ ਦਿਨ ਛਿਪਿਆ ਹੈ ਤਾਂ ਦਿਨ ਛਿਪਿਆ ਹੈ ਤਾਂ ਅੱਧਾ ਦਿਨ ਅੱਧਾ ਜੀ ਸੁਲਝਣ ਦੇ ਬਾਅਦ ਆ ਕਿ ਲਾਦੀ ਤੇ ਆਇਆ ਤਾਂ ਹੂੰ ਤੇ ਉੱਥੇ ਇੱਕ ਬੁੜਾ ਜਿਹਾ ਨਿਕਲਿਆ। ਉਹ ਮੈਨੂੰ ਨਹੀਂ ਪਤਾ ਕਿੱਥੇ ਦਾ ਬੁੜਾ। ਉਹਦਾ ਇੱਕ ਮਾਂ ਇੱਕ ਵੇ ਦੋਤੀ ਹੈ, ਮੈਨੂੰ ਪਾਣੀ ਪਿਲਾ ਦੋ, ਆ ਮੁਸਲਿਮਾਂ ਤੇ ਪਾਣੀ ਪਿਲੇ ਗਾਲਾਂ ਕੱਢੀਆਂ। ਉਹਨੂੰ ਕਹਿੰਦਾ ਉਸ ਤੋਂ ਬਾਅਦ ਮੇਰਾ ਅੱਬਾ ਨਿਕਲਿਆ ਹੈ। ਹੂੰ ਕੰਗੂਰਾ ਮਾਰਿਆ ਉਹਨੇ, ਬੋਲਿਆ ਨਹੀਂ ਹੈਗਾ, ਕੋਈ ਗੱਲ ਨਹੀਂ ਬੋਲੀ। ਅੱਛਾ ਕੰਗੂਰਾ ਨਿਕਲਿਆ। ਫਿਰ ਉਹਨਾਂ ਨੇ ਕਿਹਾ ਇਹਨੂੰ ਚੱਲ ਸਾਈਕਲ ਰਹਿਣ ਦੋ। ਮੇਰਾ ਅੱਛਾ ਬਾਬਾ ਜਵਾਨ ਤਾਂ, ਅੱਛਾ ਮੇਰੀ ਭੈਣ ਦਾ ਨਹੀਂ ਪਤਾ ਲੱਗਿਆ। ਫਿਰ ਅੱਛਾ ਸਿੱਖਾਂ ਨੇ ਮਾਰਿਆ ਸੀ, ਸ਼ਹੀਦ ਕੀਤਾ ਸੀ ਉਹਨਾਂ ਨੂੰ, ਹੈਂ? ਸਿੱਖਾਂ ਨੇ ਸ਼ਹੀਦ ਕਰ ਦਿੱਤਾ ਉਸ ਸਿੱਖਾਂ ਨੂੰ। ਨੇ ਸ਼ਹੀਦ ਕਰਤਾ ਉੱਥੇ ਬਸ। ਤੇ ਭੈਣ ਦਾ ਫਿਰ ਪਤਾ ਨਹੀਂ ਚੱਲਿਆ। ਉਹਦਾ ਨਹੀਂ ਪਤਾ ਲੱਗਿਆ, ਉਹਦਾ ਆਵਾਜ਼ ਹੀ ਨਹੀਂ ਆਇਆ ਉਹਦਾ ਬਸ। ਫਿਰ ਮੇਰੇ ਨਾਂ ਲਿਆ, ਤਿੰਨ ਫੇਰੀ ਕਿਹਾ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ। ਤਿੰਨ ਫੇਰ ਮੇਰੀ ਅੰਮੀ ਨੇ ਪਰ ਨਾਂ ਲਿਆ, ਰਹਿਮੀ ਰਹਿਮੀ ਰਹਿਮੀ, ਤਿੰਨ ਨਾਂ ਲਏ ਆ ਤਿੰਨ ਫੇਰੀ। ਤੇ ਤਿੰਨ ਫੇਰ ਕਿਹਾ ਹਾਏ ਰੱਬਾ ਹਾਏ ਰੱਬਾ ਹਾਏ ਰੱਬਾ। ਉਸ ਤੋਂ ਬਾਅਦ ਨਹੀਂ ਮੈਂ ਬੋਲਦਾ ਫਿਰ। ਅੱਛਾ ਜਿਹੜੀ ਤੁਹਾਡੀ ਭੈਣ ਨਾਲ ਗਈ ਸੀ ਉਹਦਾ ਨਾਮ ਕੀ ਸੀ? ਹੈ ਭੈਣ ਜਿਹੜੀ ਤੁਹਾਡੀ ਛੋਟੀ ਨਾਲ ਗਈ ਸੀ ਉਹਦਾ ਕੀ ਨਾਮ ਸੀ? ਭੈਣ ਦਾ ਹਾਂਜੀ ਬਸੀਰਾ। ਬਸ਼ੀਰਾ। ਅੱਛਾ ਤੇ ਉਹ ਉਸ ਟਾਈਮ ਕਿੰਨੇ ਸਾਲ ਦੀ ਸੀ? ਉਹ ਭਾਈ 7ਵੇਂ ਸਾਲ ਦੇ ਲੱਗੇ, 7 8 9 ਸਾਲ ਦੀ ਹੋਣੀ ਉਹ। ਅੱਛਾ ਠੀਕ ਹੈ। ਤੇ ਤੁਹਾਡੇ ਕੋਈ ਜਿਹੜੇ ਪਿੰਡ ਵਿੱਚ ਕੋਈ ਹਮਸਾਏ ਵਗੈਰਾ ਸੀ, ਉਹਨਾਂ ਦੇ ਕੋਈ ਨਾਮ ਯਾਦ ਹੈ? ਦੱਸਿਆ ਤਾਂ ਮਲੀਆ, ਗਾਮੂ, ਜੈਮਲ। ਅੱਛਾ ਅੱਛਾ ਤੁਹਾਡੇ ਹਮਸਾਏ ਸੀ।